ਸਾਡੇ ਇਹ ਪੈਲੀ ਚ ਬਾਗ ਸੀ ਸਾਡੇ ਵੱਡੇ ਆਂਦੇ ਨੇ ਕਈ ਛੋਟੇ ਛੋਟੇ ਤਾਂ ਘੋੜੀਆਂ ਵੀ ਵਧੀਆਂ ਹਨ। ਜਦੋਂ ਇੱਥੇ ਆਇਆ ਨਾ ਜਥਾ ਹਾਂਜੀ ਉਹ ਮੁਸੀਬਤ ਸਾਂ ਵੇਖੀ ਹੋਈ ਹਾਂਜੀ ਉਹਦੇ ਨਾਲ ਡੇਰਾ ਜਿਹੜਾ ਉਹ ਤਾਰਾ ਸਿੰਘ ਦਾ। ਅੱਛਾ ਉਹ ਤਾਰਾ ਸਿੰਘ ਅੱਗੇ ਹੋ ਗਿਆ ਜਥੇ ਦੇ। ਉਸ ਆਖਿਆ ਭਾਈ ਮੇਰੇ ਪਿੰਡ ਚ ਨਹੀਂ ਬਣਨਾ। ਅੱਛਾ ਸਿੱਖ ਆਏ ਸਨ। ਸਿੱਖ ਅੱਗੇ ਆਇਆ। ਉਸ ਆਖਿਆ ਇਹ ਪਿੰਡ ਸਾਡਾ ਆ ਮਾਲ ਮੇਰਾ ਵੱਡਾ ਹੈ ਘੋੜੀਆਂ ਮੇਰੀਆਂ ਨੇ ਤੇ ਤੁਸੀਂ ਆਰਾਮ ਨਾਲ ਲੰਘ ਜਾਓ ਤੁਹਾਨੂੰ ਕੋਈ ਨਹੀਂ ਆਵਾਜ਼ ਮਾਰਦਾ। ਅੱਛਾ ਸਾਡੀ ਉਸ ਮਦਦ ਇਹ ਨਹੀਂ ਕੀਤੀ। ਵਾਹ ਜੀ ਵਾਹ। ਖੂਹਾਂ ਸਾਡੇ ਸਾਰਿਆਂ ਦੇ ਨਾਂ ਚੇਤਾ ਨੇ। ਦੱਸੋ। ਹਦੋੜਾ ਜੱਗੂ ਵਾਲਾ ਕੁੱਲੇ ਵਾਲਾ ਸਹੀ ਸਰਾਵਾਂ ਵਾਲਾ ਬਾਗ ਵਾਲਾ ਟੋਡੂ ਵਾਲਾ ਗੋਰੇ ਵਾਲਾ ਸਹੀ ਸਹੀ ਤਰੇਕਾਂ ਵਾਲਾ ਨਵਾਂ ਦੋੜਾ ਡੋਟਾ ਅੱਛਾ ਦੁਪੱਟਾ ਤੂਤ ਵਾਲਾ। ਕੋਈ ਲੜਾਈ ਝਗੜਾ ਤੇ ਨਹੀਂ ਸੀ ਆਪਸ ਕੋਈ ਝਗੜਾ ਨਹੀਂ ਸੀ ਉਦੋਂ। ਇੱਕ ਦਾ ਸਾਡਾ ਤੇ ਉਹਨਾਂ ਦਾ ਇੱਕ ਜ਼ਮੀਨ ਦਾ ਕੇਸ ਚੱਲਦਾ ਸੀ। ਜਾਂਦੇ ਇੱਕੋ ਟਾਂਗੇ ਤੇ ਬਹਿ ਕੇ ਸਨ। ਅੱਛਾ ਤੇ ਆਉਂਦੇ ਵੀ ਇੱਕੋ ਟਾਂਗੇ ਸਨ। ਜਦੋਂ ਸਾਡਾ ਜ਼ਮੀਨ ਦਾ ਕੇਸ ਮੁੱਕ ਗਿਆ ਸੀ ਅਸਾਂ ਬਹਿ ਕੇ ਆਪੇ ਤੇ ਵੰਡ ਲਈ ਸੀ। ਅੱਛਾ ਵੰਡ ਲਈ ਸੀ। ਵੰਡ ਲਈ ਤੁਹਾਡੇ ਪਿੱਛੋਂ ਦਾਦੇ ਪੜਦਾਦੇ ਇੱਕੋ ਹੀ ਸਨ। ਇੱਕੋ ਹੀ ਸਨ। ਇੱਕ ਦੀ ਔਲਾਦ ਮੁਸਲਮਾਨ ਸੀ ਹਾਂਜੀ ਇੱਕ ਦੀ ਔਲਾਦ ਸਿੱਖ ਸੀ। ਸਹੀ ਹੋ ਗਿਆ। ਹਾਂ ਤੇ ਤੁਹਾਡੇ ਬਜ਼ੁਰਗਾਂ ਨੇ ਪਿੰਡ ਬਾਤ ਕੀਤਾ ਸੀ। ਹਾਂ ਬਜ਼ੁਰਗਾਂ ਦੇ ਉਹਦਾ ਨਾਮ ਮਾਈ ਸੀ। ਮਾਈ ਸੀ। ਮਾਈ ਤੋਂ ਬਣ ਗਿਆ ਮਾਈਆ। ਸਹੀ ਸਹੀ ਸਹੀ। ਮਾਈ ਯਾਰੀ ਖੋਰੇ ਦੋ ਭਰਾ ਸਨ। ਉਹਨਾਂ ਦਾ ਕੋਈ ਨਾਂ ਦੱਸੋ। ਸ਼ੇਰ ਸਿੰਘ ਹਾਂਜੀ ਤੇ ਬਾਬਾ ਸਵਾਇਆ ਹੀਰਾ ਹਰੀਆ ਹਾਂਜੀ ਹਾਂ ਤਾਰਾ ਸਿੰਘ ਗਰਾਇਆ ਹਾਂ ਤੇ ਸਾਡੇ ਸਾਂਝਰਾ ਗੁਲਾਮ ਲੱਦਾ ਹਸਨਾ ਸਹੀ ਲਾਂਦੇ ਪਾਸੇ ਕਰਮਦਾਦ ਕੇ ਬਾਬੇ ਬਸ਼ੀਰੇ ਕੇ ਉਹ ਸਾਡੇ ਮੁਸਲਮਾਨ ਹੰਜਰਾ ਸਨ। ਅੱਛਾ ਅੱਛਾ ਹਾਂ ਅਸੀਂ ਰਲ ਕੇ ਵਸਦੇ ਸਾਂ ਬੜੇ ਸੋਹਣੇ। ਉੱਥੋਂ ਆਏ ਸਨ ਉਹਨਾਂ ਦੀ ਰਿਸ਼ਤੇਦਾਰੀ ਸੀ ਇੱਥੇ। ਅੱਛਾ ਇੱਕ ਸੀ ਤਾਰਾ ਸਿੰਘ ਗਰਾਇਆ ਉਹ ਆ ਮੰਦਰ ਦੇ ਤੇਲ ਦੇ ਉੱਤੇ ਦਾ ਡੇਰਾ ਸੀ 200 ਕਿੱਲੇ ਦਾ ਉਹ ਮਾਲਕ ਸੀ। ਅੱਛਾ ਹੈਂ ਉਹ ਜ਼ਾਤ ਦਾ ਗਰਾਇਆ ਸੀ ਤੇ ਜਿਹੜੇ ਵਾਸੂ ਸਨ ਸਹੀ ਮਾਲਕ ਸਨ ਉਹ ਹੰਜਰਾ ਸਨ ਇੱਥੇ। ਅੱਛਾ ਉਹ ਸਾਡੀ ਬਰਾਦਰੀ ਚੋਂ ਸਾਡਾ ਗੁਆਂਢੀ ਸੀ ਬਿਲਕੁਲ ਬਾਬਾ ਸੰਤ ਸਿੰਘ। ਅੱਛਾ ਉਹਦਾ ਬਾਪ ਦਾ ਨਾਮ ਸੀ ਸਵਾਇਆ ਸਾਡੇ ਵੱਡੇ ਦੱਸਦੇ ਨੇ ਤੇ ਉਹਦਾ ਪੁੱਤਰ ਸੀ ਜਾਰਾ ਸਿੰਘ। ਅੱਛਾ ਅੱਛਾ ਉਹ ਇੱਥੋਂ ਟੁਰ ਗਏ ਸਨ। ਉਹ 10-12 ਸਾਲ ਤੋਂ ਬਾਅਦ ਨਾ ਮੈਨੂੰ ਉੱਥੋਂ ਇੱਕ ਬੰਦਾ ਆਇਆ ਸੀ ਚਿੱਠੀ ਸੀ ਉਹਦੇ ਕੋਲ। ਅਸੀਂ ਡੇਰੇ ਤੇ ਬੈਠੇ ਸਾਂ ਦਾਦੇ ਮੇਰੇ ਵੀ ਸਨ ਹਯਾਤ। ਇਹ ਜੀ ਪਿੰਡ ਮਾਹੀਆ ਸ਼ਰੀਫ ਤੇ ਇੱਥੇ ਅਸੀਂ ਅੱਜ ਇੰਟਰਵਿਊ ਕਰਾਂਗੇ ਬਜ਼ੁਰਗਾਂ ਦਾ ਤੇ ਇਸ ਪਿੰਡ ਦੀ ਹਿਸਟਰੀ ਪੁੱਛਾਂਗੇ ਉਹਨਾਂ ਦੇ ਕੋਲੋਂ। ਇਹ ਵੀ ਸਿੱਖਾਂ ਦਾ ਤੇ ਖੱਤਰੀਆਂ ਦਾ ਤੇ ਮੁਸਲਮਾਨਾਂ ਦਾ ਪਿੰਡ ਸੀ। ਇਹ ਜਿਹੜੀ ਸੜਕ ਹੈ ਇਹ ਨੌਸ਼ਹਿਰਾ ਵਿਰਕਾਂ ਵੱਲ ਜਾਂਦੀ ਹੈ ਬੁੱਢੇ ਘਰਾਏ ਵੱਲ ਤੇ ਇੱਧਰ ਲਹਿੰਦੇ ਪਾਸੇ ਪਿੰਡ ਹੈ ਜੀ ਨਿਦੋਸਰਾ ਤੇ ਇੱਧਰ ਪਿੰਡ ਹੈ ਜੀ ਲਾਲਾਪੁਰ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम माहिया शरीफ पिंड पहुँचे हैं तो अज असी इत्थों की कहानी सुनांगे बजुर्गों की जुबानी जिन्हों का जन्म ऐसे पिंड होया तो इत्थों जिहड़े सिख गए सन उन्हों के बारे 47 की कहानी सुनाउणगे ये दोनों बजुर्ग। आओ मिलते इन्हां दे नाल ते गलबात सांझी करते हैं। अस्सलाम वालेकुम। वालेकुम सलाम। की हाल चाल है बजुर्गो, ठीक हो? खैर शुक्र अल्लाह। बजुर्गो की नाम है अपना? मोहम्मद अकबर। मोहम्मद अकबर। ते तुहाडा की नाम है जी? मोहम्मद मालक। मोहम्मद मालक। बाबा जी तुहाडे वाला साहब दा की नाम है? असल मोहम्मद। ते दादा जी दा? करमदाद। करमदाद। तुहाडे बुजुर्गो वालिद दा? शाह मोहम्मद। ते दादा जी दा? लद्दा। लद्दा। केड़ी बरादरी अपनी? हंजरा। हंजरा। ते बुजुर्ग भी हंजरा ने? ये भी हंजरा ने। सही हो गया। आ जेड़े पिंड आपां बैठे हैं माहिया शरीफ, हां, इहदे आले दुआले केड़े-केड़े पिंड लगदे ने? निदोसरा, हाँ जी, बुढ़ा गराया, हाँ जी, लालापुर, सही हो गया, साधु चिट्टी, बोरे बामणिया, सही हो गया, मटम। ਇਹਦੀ ਤਹਿਸੀਲ ਕਿਹੜੀ ਸੀ? ਇਹ ਤਹਿਸੀਲ ਗੁਜਰਾਂਵਾਲਾ। ਤੇ ਹੁਣ ਕੀ ਕਿਹੜੀ ਹੈ? ਹੁਣ ਨਸ਼ਹਿਰਾ। ਸਹੀ ਹੋ ਗਿਆ। ਤੇ ਜ਼ਿਲ੍ਹਾ ਹੁਣ ਗੁਜਰਾਂਵਾਲਾ। ਆ ਤੇ ਥਾਣਾ ਨਸ਼ਹਿਰਾ ਹੁੰਦਾ ਸੀ, ਉਹ ਥਾਣਾ ਤਤਲੇ ਵਾਲੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਅਸੀਂ ਆਏ ਹਾਂ ਤੁਹਾਡੇ ਕੋਲ ਹਿੰਦੁਸਤਾਨ ਜਦੋਂ ਪਾਕਿਸਤਾਨ ਇਕੱਠੇ ਸਨ
ਉਸ ਵੇਲੇ ਦੀਆਂ ਗੱਲਾਂ ਸੁਣਨ। ਹੂੰ। ਇਹ ਜਿਹੜਾ ਪਿੰਡ ਹੈ ਤੁਹਾਡਾ ਮਾਹੀਆ ਸ਼ਰੀਫ, ਹਾਂ, ਇਹਦੇ ਵਿੱਚ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ? ਉਦੋਂ ਜਿਹੜੀ ਨਾ ਖਾਸ ਕਰਕੇ ਵੱਡੀ ਬਰਾਦਰੀ ਹੰਜਰਾਵਾਂ ਦੀ ਸੀ। ਅੱਛਾ, ਹੰਜਰਾਵਾਂ ਦੀ ਸੀ। ਸਿੱਖ ਵੀ ਤੇ ਮੁਸਲਮਾਨ ਵੀ। ਹੂੰ। ਕੁਛ ਲੋਕ ਵਿਰਸਾ ਤੇ ਆਏ ਸਨ। ਅੱਛਾ। ਆ ਨਿਦੋਸਾ ਸਰਾਵਾਂ ਦਾ ਪਿੰਡ ਏ, ਹੂੰ। ਉਹ ਤੋਂ ਸ਼ੇਰ ਸਿੰਘ ਕੇ ਆਏ ਸਨ, 6-7 ਭਰਾ ਸਨ ਉਹ। ਅੱਛਾ। ਉਹ ਨਾਨਕੀ ਵਿਰਸਾ ਤੇ ਆਏ ਸਨ। ਹੂੰ। ਇੱਕ ਆ ਅੱਗੇ ਖੂਹ ਏ, ਜੱਗੂ ਵਾਲਾ ਨੂੰ ਆਂਦੇ ਨੇ। ਅੱਛਾ। ਹਾਂ, ਅੱਛਾ। ਉੱਥੇ ਆਏ ਸਨ ਅਜਾਗਰ ਤੇ ਸਦਾਗਰ। ਹੂੰ। ਉਹ ਸਿੱਖ ਸਨ। ਡਸਕੇ ਕੋਲ ਪਿੰਡ ਏ, ਉੱਥੋਂ ਆਏ ਸਨ, ਉਹਨਾਂ ਦੀ ਰਿਸ਼ਤੇਦਾਰੀ ਸੀ ਇੱਥੇ। ਅੱਛਾ। ਇੱਕ ਸੀ ਤਾਰਾ ਸਿੰਘ ਗਰਾਇਆ, ਹੂੰ। ਉਹ ਆ ਮੰਦਰ ਦੇ ਤੇਲ ਦੇ ਉੱਤੇ ਦਾ ਡੇਰਾ ਸੀ, 200 ਕਿੱਲੇ ਦਾ ਉਹ ਮਾਲਕ ਸੀ। ਅੱਛਾ। ਹੈਂ, ਉਹ ਜ਼ਾਤ ਦਾ ਗਰਾਇਆ ਸੀ। ਹੂੰ। ਤੇ ਜਿਹੜੇ ਵਾਸੂ ਸਨ, ਸਹੀ ਮਾਲਕ ਸਨ, ਉਹ ਹੰਜਰਾਜ ਸਨ ਇੱਥੇ। ਅੱਛਾ। ਉਹ ਸਾਡੀ ਬਰਾਦਰੀ ਚੋਂ ਸਾਡਾ ਗੁਆਂਢੀ ਸੀ ਬਿਲਕੁਲ, ਹੂੰ। ਬਾਬਾ ਸੰਤ ਸਿੰਘ। ਅੱਛਾ। ਉਹਦਾ ਬਾਪ ਦਾ ਨਾਮ ਸੀ ਸਵਾਇਆ, ਸਾਡੇ ਵੱਡੇ ਦੱਸਦੇ ਨੇ। ਹੂੰ। ਤੇ ਉਹਦਾ ਪੁੱਤਰ ਸੀ ਜਾਰਾ ਸਿੰਘ। ਅੱਛਾ। ਅੱਛਾ। ਉਹ ਇੱਥੋਂ ਟੁਰ ਗਏ ਸਨ। ਉਹ 10-12 ਸਾਲ ਤੋਂ ਬਾਅਦ ਨਾ ਮੈਨੂੰ ਹੂੰ। ਉੱਥੋਂ ਇੱਕ ਬੰਦਾ ਆਇਆ ਸੀ, ਚਿੱਠੀ ਸੀ ਉਹਦੇ ਕੋਲ। ਅਸੀਂ ਡੇਰੇ ਤੇ ਬੈਠੇ ਸਾਂ, ਦਾਦੇ ਮੇਰੇ ਵੀ ਸਨ ਹਯਾਤ। ਹੂੰ। ਉਹਨਾਂ ਆਖਿਆ ਕਿ ਆ ਲਓ ਰੁਕਾ ਹੈ, ਇਹ ਘੱਲਿਆ ਸੰਤ ਸਿੰਘ ਨੇ। ਅੱਛਾ। ਉਹ ਇਸ ਵੇਲੇ ਆਬਾਦ ਹੈ ਮਸਾਣੀਆਂ ਸੈਦਾਂ ਦੀਆਂ ਚ। ਅੱਛਾ। ਹਾਂ, ਹੂੰ। ਤੇ ਉਹ ਆਂਦਾ ਮੈਨੂੰ ਜ਼ਮੀਨ ਉੱਤੇ ਥੋੜੀ ਮਿਲੀ ਹੈ ਤੇ ਮੇਰਾ ਨੰਬਰ ਖਸਰਾ ਘੱਲੋ। ਹੂੰ। ਅੱਗੋਂ ਅੱਲਾ ਜਾਣੇ ਫਿਰ ਸਾਡਿਆਂ ਬਜ਼ੁਰਗਾਂ ਘੱਲਿਆ ਕਿ ਨਹੀਂ ਘੱਲਿਆ। ਅੱਛਾ। 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 ਅੱਛਾ ਬਜ਼ੁਰਗੋ, ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਪਿੰਡ ਦੇ ਲੰਬੜਦਾਰ ਇੱਕੋ ਸੀ, ਹੀਰਾ ਸਿੰਘ ਹਰੀ ਤੇ ਉਹ 2 ਭਰਾ ਸਨ ਉਹ, ਅੱਛਾ। 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 ਹੀਰਾ ਤੇ ਹਰੀਆ। ਸਹੀ ਹੋ ਗਿਆ। ਹਾਂ। ਖੱਤਰੀਆਂ ਦੇ ਵੀ ਘਰ ਹੈ ਸਨ ਇੱਥੇ? ਬਤੇਰੇ ਸਨ, ਖੱਤਰੀਆਂ ਦੇ ਵੀ ਇਹੀ ਸਨ। ਉਹਨਾਂ ਦੇ ਕੀ ਨਾਂ ਸਨ? ਦੌਲਤ ਕੀ ਆਂਦੇ, ਦੌਲਾ ਦੌਲਾ ਕੇ ਦੌਲਤ, ਹੂੰ। ਗਣੇਸ਼, ਬਾਮਣ। ਸਹੀ। ਹਾਂ, ਸਹੀ ਹੋ ਗਿਆ। ਹਾਂ। ਤੇ ਜਿਹੜੇ ਹੋਰ ਸਿੱਖ ਸਨ, ਭਾਰੇ ਜਿਹੜੇ ਜ਼ਮੀਨਦਾਰ ਸਨ, ਜਿਹੜੇ ਇੱਥੋਂ ਦੇ, ਉਹਨਾਂ ਦਾ ਕੋਈ ਨਾਂ ਦੱਸੋ? ਸ਼ੇਰ ਸਿੰਘ ਹਾਂਜੀ। ਤੇ ਬਾਬਾ ਸਵਾਇਆ, ਹੀਰਾ ਹਰੀਆ। ਹਾਂਜੀ। ਹਾਂ, ਤਾਰਾ ਸਿੰਘ ਗਰਾਇਆ। ਹੂੰ। ਹਾਂ, ਤੇ ਸਹੀ ਆ। ਸਾਡੇ ਥਾਂ ਜਰਾ ਗੁਲਾਮ, ਹੂੰ। ਲੱਦਾ, ਹੂੰ। ਹਸਨਾ, ਸਹੀ। ਲਾਂਦੇ ਪਾਸੇ ਕਰਮਦਾਦ ਕੇ, ਬਾਬੇ ਬਸ਼ੀਰੇ ਕੇ, ਉਹ ਸਾਡੇ ਮੁਸਲਮਾਨ ਹੰਜਰਾ ਸਨ। ਅੱਛਾ। 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 ਹਾਂ, ਅਸੀਂ ਰਲ ਕੇ ਵੱਸਦੇ ਸਾਂ, ਬੜੇ ਸੋਹਣੇ। ਕਿੱਦਾਂ ਦਾ ਸੀ ਬਸਨੇਵਾ ਤੁਹਾਡਾ ਜਦੋਂ ਵੱਸਦੇ ਸੀ ਇਕੱਠੇ? ਜਦੋਂ ਸਾਡੇ ਵੱਡੇ ਦੱਸਦੇ ਨੇ, ਅਸੀਂ ਬੜਾ ਸੋਹਣਾ ਵੱਸਦੇ ਭੈਣਾਂ ਭਰਾਵਾਂ ਵਾਂਗੂ। ਹੂੰ। ਸਾਡੀ ਗਮੀ ਖੁਸ਼ੀ 'ਚ ਉਹ ਸੀਰੀ ਹੁੰਦੇ ਸਨ, ਅਸੀਂ ਉਹਨਾਂ ਦੀ 'ਚ ਸੀਰੀ ਹੁੰਦੇ ਸਾਂ। ਸਹੀ ਹੋ ਗਿਆ। ਹਾਂ, ਕੋਈ ਲੜਾਈ ਝਗੜਾ ਤੇ ਨਹੀਂ ਸੀ ਆਪਸ ਕੋਈ ਵਿੱਚ? ਝਗੜਾ ਨਹੀਂ ਸੀ ਉਦੋਂ। ਇੱਕ ਦਾ ਸਾਡਾ ਤੇ ਉਹਨਾਂ ਦਾ ਇੱਕ ਜ਼ਮੀਨ ਦਾ ਕੇਸ ਚੱਲਦਾ ਸੀ, ਜਾਂਦੇ ਇੱਕੋ ਟਾਂਗੇ ਤੇ ਬਹਿ ਕੇ ਸਨ, ਅੱਛਾ। ਤੇ ਆਉਂਦੇ ਵੀ ਇੱਕੋ ਟਾਂਗੇ ਸਨ। ਜਦੋਂ ਸਾਡਾ ਜ਼ਮੀਨ ਦਾ ਕੇਸ ਮੁੱਕ ਗਿਆ ਸੀ, ਅਸਾਂ ਬਹਿ ਕੇ ਆਪੇ ਤੇ ਵੰਡ ਲਈ ਸੀ। ਅੱਛਾ, ਵੰਡ ਲਈ ਸੀ। ਵੰਡ ਲਈ ਸੀ। ਤੁਹਾਡੇ ਪਿੱਛੋਂ ਦਾਦੇ ਪੜਦਾਦੇ ਇੱਕੋ ਹੀ ਸਨ? ਇੱਕੋ ਹੀ ਸਨ। ਸਹੀ ਹੋ ਇੱਕ ਗਿਆ। ਦੀ ਔਲਾਦ ਮੁਸਲਮਾਨ ਸੀ, ਹਾਂਜੀ। ਇੱਕ ਦੀ ਔਲਾਦ ਸਿੱਖ ਸੀ। ਸਹੀ ਹੋ ਗਿਆ। ਹਾਂ, ਤੇ ਤੁਹਾਡੇ ਬਜ਼ੁਰਗਾਂ ਨੇ ਪਿੰਡ ਬਾਤ ਕੀਤਾ ਸੀ? ਆ ਬਜ਼ੁਰਗਾਂ ਦੇ, ਉਹਦਾ ਨਾਮ ਮਾਈ ਸੀ। ਮਾਈ ਸੀ। ਮਾਈ, ਜਿਹਨੇ- ਮਾਈ ਤੋਂ ਬਣ ਗਿਆ ਮਾਈਆ। ਸਹੀ ਸਹੀ ਸਹੀ। ਹਾਂ, ਮਾਈ ਇਹਦੀ ਕੋਲੇ 2 ਭਰਾ ਸਨ, ਹੂੰ। ਇੱਕ ਦੀ ਔਲਾਦ ਮੁਸਲਮਾਨ ਹੈ, ਇੱਕ ਦੀ ਸਿੱਖ। ਸਹੀ ਹੋ ਗਿਆ। ਉਹ ਸਿੱਖ ਟੁਰ ਗਏ, ਅਸੀਂ ਇੱਥੇ ਰਹਿ ਗਏ, ਉਹਨਾਂ ਦੀ ਜਗ੍ਹਾ ਤੇ ਸਾਡੇ ਭਰਾ ਆ ਗਏ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਵਿਆਹ ਸ਼ਾਦੀ ਆਪਸ 'ਚ ਉਦੋਂ ਜਾਂਦੇ ਸੀ ਤੁਸੀਂ ਲੋਕ? ਜਾਂਦੇ ਸਾਂ ਅਸੀਂ। ਜੰਨਾਂ ਸਾਨੀਆਂ ਟੁਕਦੀਆਂ, ਰੋਟੀ ਅੱਡੋ ਅੱਡ ਬੜੀ ਸੋਹਣੀ ਪਕਾਣੀ ਖਾਣੀ। ਸਾਡੀ ਰੋਟੀ ਵੱਖਰੀ ਉਹ ਪਕਾਉਂਦੇ ਸਨ, ਹੂੰ। ਸਾਡੇ ਮੁਸਲਮਾਨਾਂ ਦੀ। ਹਾਂਜੀ। ਸਿੱਖ ਆਪਣੀ ਉਹ ਵੱਖਰੀ ਪਕਾਉਂਦੇ ਸਨ। ਤੇ ਜਦੋਂ ਤੁਹਾਡਾ ਵਿਆਹ ਹੁੰਦਾ ਤੁਸੀਂ ਸਾਡਾ ਵਿਆਹ ਹੁੰਦਾ ਸੀ, ਉਹ ਸਾਡੇ ਨਾਲ ਹੀ ਖਾ ਲੈਂਦੇ ਸਨ। ਅੱਛਾ, ਨਾਲ ਹੀ ਖਾ ਲੈਂਦੇ ਸਨ। ਕੋਈ ਐਸੇ ਵਿੱਚ ਮਜ਼ਹਬੀ ਇਤਖਲਾਫ ਲੋਕਾਂ ਦੇ ਹੁੰਦੇ ਨੇ ਨਾ, ਹਾਂਜੀ। ਤੇ ਉਹ ਫਿਰ ਕੋਈ ਵੱਖਰੀ ਵੀ ਪੱਕ ਸਕਦੀ ਸੀ। ਸਹੀ ਹੋ ਗਿਆ। ਸਹੀ ਹੋ ਗਿਆ। ਹਾਂ, ਅੱਛਾ, ਉਦੋਂ ਗੁਰਦੁਆਰੇ ਇੱਥੇ ਕਿੰਨੇ ਸੀ? ਇੱਕੋ ਹੀ। ਬਹੁਤ ਵੱਡਾ ਗੁਰਦੁਆਰਾ ਸੀ? ਆਹੋ ਵਾਹ, 2 ਕਨਾਲੀ ਸਟੀਜ ਦੇ ਵਿੱਚ ਕਮਰਾ ਕੁਮਰਾ ਬਣਿਆ ਸੀ, 2 ਜਗ੍ਹਾ 2 ਕਨਾਲੀ ਵਿੱਚ ਬੋਰਡ ਲੱਗਾ ਸੀ। ਸਹੀ। ਹਾਂ, ਤੇ ਪੱਕੇ ਮਕਾਨ ਕਿਹਦੇ ਸਨ ਇੱਥੇ? ਪੱਕਾ ਮਕਾਨ ਉਹ ਸ਼ੇਰ ਸਿੰਘ ਦਾ ਚੁਬਾਰਾ ਸੀ। ਅੱਛਾ। ਇੱਕ ਆ ਪਿੰਡ ਦੇ ਵਿਚਕਰੇ ਸਨ, ਇੱਕ ਚੁਬਾਰਾ ਸੀ। ਹੂੰ। ਉਹ ਤਰਖਾਨ ਸਨ, ਹਿੰਦੂ ਤਰਖਾਨ, ਅੱਛਾ, ਉਹਦਾ ਕੀ ਨਾਂ ਸੀ? ਸੁੰਦਰ ਸਿੰਘ ਕੇ। ਅੱਛਾ, ਸੁੰਦਰ ਸਿੰਘ। ਹਾਂ, ਉਹਨਾਂ ਜ਼ਮੀਨ ਵੀ ਇੱਥੇ ਕੋਈ 12-14 ਕਿੱਲੇ ਬੈ ਲਈ ਸੀ। ਅੱਛਾ। ਕੁੱਲੇ ਵਾਲਾ ਖੂਹ ਸੀ ਉਹਨਾਂ ਦਾ। ਹੂੰ ਹੂੰ। ਉਹ ਵੀ ਉੱਠ ਕੇ ਆਇਆ? ਉਹ ਵੀ ਇਹ ਕੁੱਲੇ ਵਾਲਾ ਆ ਤਸਲਿਆਂ ਦੇ ਕੋਲ ਪਿੰਡ ਦੇ। ਹਾਂਜੀ। ਕਿਸੇ ਵਕਤ ਦੇ ਚ ਉਹ ਇੱਥੋਂ ਆ ਕੇ ਉਹਨਾਂ ਜ਼ਮੀਨ ਖਰੀਦੀ ਸੀ, ਹਾਂਜੀ। ਤੇ ਇੱਥੇ ਹੀ ਬਹਾਲ ਸਨ, ਤੇ ਇੱਥੇ ਸਾਡੀ ਉਹ ਸੇਬ ਲੇਪ ਕਰਦੇ ਸਨ। ਸਹੀ 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 ਸਹੀ। ਹਾਂ, ਤੇ ਮੁਸਲਮਾਨਾਂ ਦੇ ਵੀ ਪੱਕੇ ਮਕਾਨ ਹੁੰਦੇ ਸਨ? ਐ ਸਨ ਵਿੱਚ। ਅੱਛਾ ਅੱਛਾ। ਮਤਲਬ ਅਗਲੇ ਨਹੀਂ ਦੂਜੇ ਮੱਥੇ। ਮੱਥੇ ਬੱਥੇ
ਉਦੋਂ ਇਹੀ ਰਿਵਾਜ ਸੀ ਮੱਥਾ ਆ ਪੱਕਾ ਮੱਥੇ ਹੀ ਹੁੰਦਾ ਸੀ, ਕੋਈ ਪੱਕੇ ਕਿਤੇ ਪੱਕੇ, ਕੱਚੇ ਪੱਕਿਆਂ ਨਾਲ ਵੀ ਚੰਗੇ ਹੁੰਦੇ ਸਨ। ਹੂੰ। ਅੱਛਾ ਬਜ਼ੁਰਗ, ਹੁਣ ਆਲੇ ਦੁਆਲੇ ਜਿਹੜੇ ਸਿੱਖਾਂ ਦੀਆਂ ਜ਼ਮੀਨਾਂ ਸੀ ਹਾਂ। ਜਾਂ ਮੁਸਲਮਾਨਾਂ ਦੀਆਂ, ਉੱਥੇ ਖੂਹ ਤੇ ਲੱਗੇ ਹੋਣੇ ਨੇ, ਬੇਬਾਕ ਖੂਹ ਸਨ। ਕੋਈ ਖੂਹਾਂ ਦੇ ਨਾਂ ਚੇਤਾ ਹੁਣ ਖੂਹਾਂ ਸਾਡੇ ਸਾਰਿਆਂ ਦੇ ਨਾਂ ਚੇਤਾ ਨੇ। ਦੱਸੋ। ਹਦੋੜਾ, ਹੂੰ ਜੱਗੂ ਵਾਲਾ, ਹੂੰ ਕੁੱਲੇ ਵਾਲਾ, ਸਹੀ। ਸਰਾਵਾਂ ਵਾਲਾ, ਹੂੰ ਤੇ ਬਾਗ ਵਾਲਾ, ਟੋਡੂ ਵਾਲਾ, ਹੂੰ ਗੋਰੇ ਵਾਲਾ, ਸਹੀ ਸਹੀ। ਤਰੇਕਾਂ ਵਾਲਾ, ਨਵਾਂ, ਹੂੰ ਡੋਟਾ, ਅੱਛਾ ਦੁਪੱਟਾ, ਤੂਤ ਵਾਲਾ, ਸਹੀ ਹੋ ਗਿਆ। ਸਾਰੇ ਖੂਹ ਤੇ ਸਨ। ਪਿੰਡ ਦੇ ਵਿੱਚ ਵੀ ਕੋਈ ਖੂਹੀ ਹੈ ਸੀ ਪਾਣੀ ਪੀਣ ਵਾਸਤੇ? ਐ ਸੀ, ਸਾਰਿਆਂ ਘਰਾਂ ਦੀਆਂ ਖੂਹੀਆਂ ਵੱਖਰੋ ਸੀ। ਇੱਥੇ ਖੂਹੀ ਸੀ ਗੁਰਦੁਆਰੇ ਅੱਛਾ। ਸਿੱਖਾਂ ਦੀ। ਹੂੰ ਦੂਜੀ ਖੂਹੀ ਸੀ ਜਾ ਕੇ ਹੰਝਰਾਵਾਂ ਦੀ ਲਾਂਦੇ ਪਾਸੇ, ਉਹ ਬਾਬੇ ਸਰਦਾਰ ਕੇ ਤੇ ਬਾਬੇ ਬਸ਼ੀਰੇ ਕੇ, ਅੱਛਾ। ਉਹਨਾਂ ਦੇ ਵਿਹੜੇ 'ਚ। ਸਹੀ ਸਹੀ। ਤੀਜੀ ਖੂਹੀ ਸੀ ਬਾਬਾ ਸੱਜਣ ਸ਼ਾਹ ਦਾ ਦਰਬਾਰ ਸੀ ਪਿੰਡੋਂ ਪਹਾੜ ਵਾਲੇ ਪਾਸੇ। ਅੱਛਾ। ਬਸ਼ੂਰੋ ਮਰੂਫ ਮੇਲਾ ਵੀ ਲੱਗਦਾ ਸੀ? ਲੱਗਦਾ ਸੀ ਮੇਲਾ 24 26 27 28 ਆੜ ਦੀ। ਸਿੱਖਾਂ ਦੇ ਘਰਾਂ ਦੇ ਕੋਲ ਸੀ ਉਹ। ਅੱਛਾ। ਹਾਂ, ਉੱਥੇ ਖੂਹੀ ਸੀ। ਹੂੰ। ਫਿਰ ਅੱਗੇ ਜਾ ਕੇ ਮਸਜਿਦ ਹੀ ਖੂਹੀ ਸੀ। ਅੱਛਾ। ਅੱਗੇ ਜਾ ਕੇ ਫਿਰ ਗੁਲਾਮ ਤੇ ਲੱਦੇ ਦੇ ਬੂਹੇ ਅੱਗੇ ਖੂਹੀ ਸੀ ਹਜ਼ਰਾਵਾਂ ਦੇ ਅੱਗੇ। ਵਾਹ ਜੀ ਵਾਹ, ਬੜੀਆਂ ਖੂਹੀਆਂ ਬਣਾਈਆਂ। ਆਜ਼ਾਤੀ ਖੂਹੀਆਂ ਆਪਣੀਆਂ ਸਹੀ ਹੋ ਗਿਆ। ਕਬੀਲਿਆਂ ਦੇ ਅੱਡੋ ਅੱਡ। ਸਹੀ ਹੋ ਗਿਆ। ਹਾਂ। ਮੇਲੇ 'ਚ ਕੀ ਕੁਛ ਹੁੰਦਾ ਸੀ ਜਦੋਂ ਮੇਲਾ ਲੱਗਦਾ ਸੀ? ਮੇਲਾ ਢੋਲ ਟਮਕਾ ਕੌਡੀ ਹੋਣੀ, ਖਤਮ ਦਵਾਣਾ, ਲੰਗਰ ਪਾਣੀ ਪਕਾਣਾ, ਕੋਈਆਂ ਆਉਣਾ ਖਾਣਾ, ਮਨਿਆਰੀ ਦੀਆਂ ਚੀਜ਼ਾਂ। ਹਾਂ, ਮੇਲਾ ਜਿਵੇਂ ਅੱਜ ਹੁੰਦਾ। ਕੱਲ੍ਹ ਤੇ ਮੇਲਿਆਂ 'ਚ ਲੜਾਈਆਂ ਹੁੰਦੀਆਂ, ਉਦੋਂ ਨਹੀਂ ਸੀ ਹੁੰਦੀਆਂ? ਨਹੀਂ, ਉਦੋਂ ਕੋਈ ਨਹੀਂ ਸਾਰੇ ਹੁੰਦੀ। ਤੁਹਾਡੇ ਪਿੰਡ ਨਹੀਂ ਕੋਈ ਲੜਾਈ ਹੋਈ? ਨਹੀਂ, ਅੱਜ ਤੱਕ ਨਹੀਂ। ਉਹ ਸਰਾਤ ਦਾ ਕਰਮ ਹੈ, ਸਾਡੇ ਤੱਕ ਅੱਜ ਤੱਕ ਨਹੀਂ ਲੜਾਈ ਹੋਈ। ਵਾਹ ਜੀ ਵਾਹ। ਲੇਕਿਨ ਜਿੱਥੇ ਜੱਟ ਬੈਠੇ ਹੁਣ ਆਪਸ 'ਚ ਤਾਂ ਲੜ ਹੀ ਪੈਂਦੇ ਨੇ। ਨਹੀਂ, ਅੱਲਾ ਦਾ ਕਰਮ ਹੈ ਉਹਦਾ। ਲੋਕੀ ਲੱਗ ਪੈਂਦੇ ਨੇ ਜ਼ਮੀਨਾਂ ਤੋਂ। ਹਾਂ, 100 ਕਿੱਲਾ ਭੋਏ ਚ ਬਹਿ ਕੇ ਭਰਾਵਾਂ ਨੂੰ ਵੰਡਣੀ। ਵਾਹ ਜੀ ਵਾਹ, ਪਿੰਡ ਦੇ ਬਾਬੇ ਸੱਜਣ ਸ਼ਾਹ ਦੀ ਤਖਾਇਰ ਕਾਹੀ ਲੜਾਈ। ਸਹੀ ਗੱਲ ਹੈ। ਸਿੱਖ ਵੀ ਸਾਊ ਸਨ, ਹੂੰ ਤੇ ਜੇ ਉਧਰੋਂ ਆਏ ਨਾ ਭਾਈਏ, ਹਾਂਜੀ, ਉਹ ਸਾਨੂੰ ਉਹ ਵੀ ਬੜੇ ਚੰਗੇ ਲੱਭੇ ਨੇ। ਸਹੀ ਹੋ ਗਿਆ। ਹਾਂ ਅੱਛਾ ਬਜ਼ੁਰਗ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂ, ਉਦੋਂ ਕੀ ਕੁਛ ਹੋਇਆ ਸੀ? ਕਿਸ ਤਰ੍ਹਾਂ ਲੋਕ ਗਏ ਸੀ? ਜਿੱਥੇ ਦੀ ਗੱਲ ਇਹ ਸੁਣੀ ਅਸਾਂ, ਕੋਈ ਤੁਰ ਗਏ, ਕੋਈ ਤੁਰ ਗਏ। ਇੱਥੇ ਬੜਾ ਵੱਡਾ ਜਥਾ ਸਾਡੇ ਆ ਨਾ ਜੂਆਂ ਤੇ ਮਾਈਏ ਦੇ ਵਿੱਚ ਸਾਨੂੰ ਹੋਇਆ ਸੀ। ਹੂੰ ਉਹ ਸ਼ੇਰੇ ਕੋਟੀਓ ਕੋਲੋਂ ਤੁਰਿਆ ਸੀ, ਹਾਂਜੀ ਤੇ ਇੱਥੇ ਆਣ ਕੇ ਨਾਲ ਫੌਜ ਸੀ ਉਹਦੇ, ਮਤਲਬ ਉਹਦੀ ਮਦਦ ਵਾਸਤੇ। ਹਾਂਜੀ। ਇਹ ਉਹ ਗੱਡੇ ਤੇ ਉਹ ਕੋਈ 20-25 ਹਜ਼ਾਰ ਦਾ ਲਸ਼ਕਰ ਸੀ ਉਹ। ਹਾਂਜੀ, ਆਲੇ ਦੁਆਲੇ ਸਾਰੇ ਪਿੰਡ ਉੱਥੇ। ਉਹਦੇ ਕੋਲ ਇਕੱਠੇ ਹੋਏ, ਨਵਾਬ ਚੂ ਸੀ ਉਹ, ਆ ਮੰਗਲ ਸਿੰਘ। ਮੰਗਲ ਸਿੰਘ। ਉਹਦੇ ਕੋਲ ਇਕੱਠੇ ਹੋਏ ਸਨ। ਉਸ ਰਾਤੋਂ ਰਾਤ ਫਿਰ ਉੱਥੋਂ ਟੋਰੇ ਸਨ, ਹੂੰ ਕੋਈ ਗੱਡਿਆਂ ਤੇ, ਕੋਈ ਘੋੜੀਆਂ ਤੇ, ਕੋਈ ਪੈਦਲ, ਕੂਰਾਂ ਪਰਾਂ। ਇੱਥੇ ਆਣ ਕੇ ਕੋਈ ਪਿੱਛੋਂ ਸਾਧੂ ਦਾ ਕੋਈ ਸਾਈ ਸੀ, ਉਹਨੇ ਸ਼ਰਾਰਤ ਕੀਤੀ, ਗਾਂ ਖੋਲੀ, ਕੋਈ ਬੰਦਾ ਮਾਰਿਆ, ਅੱਛਾ ਉਹਨਾਂ ਗੋਲੀ ਚਲਾਣੀ ਸ਼ੁਰੂ ਕਰਤੀ। ਗੋਲੀ ਚੱਲਦਿਆ ਇੱਥੇ ਆਉਂਦੇ ਦਿਨ ਚੜ ਗਿਆ। ਅੱਛਾ। ਤੇ ਸਾਡੇ ਵੱਡੇ ਆਂਦੇ ਨੇ ਕਿ ਉਹ ਫਿਰ ਜਦੋਂ ਪਿੰਡ ਲੰਘ ਗਏ ਨਾ ਅਗਾਂਹ, ਹੂੰ ਤੇ ਅੱਗੋਂ ਲਾਲਾ ਵਿੱਚ ਜਥਾ ਪੈ ਗਿਆ, ਬੜਾ ਵੱਡਾ ਜਥਾ। ਉਹ ਲੋਕੀ ਆਪੇ ਹੀ ਡਰ ਗਏ। ਹੂੰ ਉਹਨਾਂ ਅੱਗੋਂ ਪੁਲਿਸ ਟਾਇਨ ਦੀ ਥਾਣੇਦਾਰ ਆਪਣੇ ਵੱਲੋਂ ਤੋਂ ਜਾਂਦੇ ਪਏ ਸੀ ਨਾ ਚੂੜ ਔਰ ਕਾਣ। ਬਿਲਕੁਲ ਅਰਮਾਨ ਬਾਹਰ ਆਮ ਲੱਗੇ ਜਾਂਦੇ ਸਨ। ਹੂੰ ਕਿਸੇ ਨੂੰ ਉਹਨਾਂ ਛੇੜਿਆ ਨਹੀਂ, ਉਹਨਾਂ ਦੀ ਕੋਈ ਸ਼ਰਾਰਤ ਨਹੀਂ। ਹੂੰ ਉਹ ਫਿਰ ਅੱਗੋਂ ਮੁਲਕ ਪੈ ਗਿਆ। ਉਹਨਾਂ ਗੋਲੀ ਅੱਗੋਂ ਪਿੱਛੋਂ ਕੋਈ ਮਰ ਗਿਆ, ਕੋਈ ਟੁਰ ਗਿਆ ਵਿਚਾਰੇ। ਤੇ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸੀ, ਹਾਂ, ਉਹ ਵੀ ਉਧਰ ਨੂੰ ਨਿਕਲੇ ਸੀ ਉਹਨਾਂ ਦੇ ਨਾਲ ਹੀ? ਨਹੀਂ ਸਾਡੇ ਨਹੀਂ ਨਿਕਲੇ। ਹੂੰ ਸਾਡੇ ਇਹ ਪੈਲੀ ਚ ਬਾਗ ਸੀ, ਸਾਡੇ ਵੱਡੇ ਆਂਦੇ ਨੇ ਕਈ ਛੋਟੇ ਤਾਂ ਘੋੜੀਆਂ ਵੀ ਵਧੀਆਂ ਹਨ। ਜਦੋਂ ਇੱਥੇ ਆਇਆ ਨਾ ਜਥਾ, ਹਾਂਜੀ ਉਹ ਮੁਸੀਬਤ ਸਾਂ ਵੇਖੀ ਹੋਈ, ਹਾਂਜੀ। ਉਹਦੇ ਨਾਲ ਡੇਰਾ ਜਿਹੜਾ ਉਹ ਤਾਰਾ ਸਿੰਘ ਦਾ। ਅੱਛਾ। ਉਹ ਤਾਰਾ ਸਿੰਘ ਅੱਗੇ ਹੋ ਗਿਆ ਹੂੰ ਜਥੇ ਦੇ। ਉਸ ਆਖਿਆ ਭਾਈ ਮੇਰੇ ਪਿੰਡ 'ਚ ਨਹੀਂ ਬਣਨਾ। ਅੱਛਾ, ਸਿੱਖ ਆਏ ਸਨ? ਸਿੱਖ ਅੱਗੇ ਆਇਆ। ਹੂੰ ਉਸ ਆਖਿਆ ਇਹ ਪਿੰਡ ਸਾਡਾ, ਹੂੰ ਆ ਮਾਲ ਮੇਰਾ ਵੱਡਾ ਹੈ, ਘੋੜੀਆਂ ਮੇਰੀਆਂ ਨੇ, ਹੂੰ ਤੇ ਤੁਸੀਂ ਆਰਾਮ ਨਾਲ ਲੰਘ ਜਾਓ, ਤੁਹਾਨੂੰ ਕੋਈ ਨਹੀਂ ਆਵਾਜ਼ ਮਾਰਦਾ। ਅੱਛਾ। ਸਾਡੀ ਉਸ ਮਦਦ ਇਹ ਨਹੀਂ ਕੀਤੀ। ਵਾਹ ਜੀ ਵਾਹ। ਹੈ ਉਹ ਚੁੱਪ ਕਰੇਗਾ, ਲੰਘ ਗਿਆ। ਤੇ ਫਿਰ ਇਹ ਕਿਦੋਂ ਉੱਠੇ? ਇਹ ਕੋਈ ਬਾਅਦ ਵਿੱਚ ਉਦੋਂ ਗਏ ਨੇ। ਫਿਰ ਅੱਛਾ, ਬਾਅਦ ਚੋਂ ਗਏ ਨੇ। ਕੋਈ ਬਾਅਦ ਵਿੱਚ ਗਏ, ਕੋਈ ਪਹਿਲਾਂ ਨਿਕਲੇ, ਪੂਰਾ ਪਰਾ। ਸਹੀ ਹੋ ਗਿਆ। ਹਾਂ, ਅੱਛਾ ਬਜ਼ੁਰਗੋ, ਜਦੋਂ ਇਹ ਲੋਕ ਇੱਥੋਂ ਚਲੇ ਗਏ, ਇਹਨਾਂ ਦਾ ਮਾਲ ਵਗੈਰਾ ਵੀ ਹੋਣਾ ਇੱਥੇ ਪਿਆ, ਸਭ ਕੁਝ ਕੋਈ ਇੱਥੇ ਲੁੱਟ ਸੀਗੇ। ਲੁੱਟਿਆ ਕੀਤਾ ਲੋਕਾਂ ਨੇ ਆ ਕੇ ਬਾਹਰੋਂ? ਤੇ ਲੈ ਗਏ ਕਿ ਲੋਕ ਕੀ ਕਰਨਾ ਹਨ, ਹੋਰ ਕਰਨਾ ਹਨ। ਅੱਛਾ, ਲੈ ਗਏ ਸਨ ਆ ਕੇ? ਹਾਂ, ਨਹੀਂ ਉਹ ਨਹੀਂ ਲਗਾਇਆ, ਕਿੱਥੇ ਲੁੱਟ ਉਹ ਨਹੀਂ ਲਗਾਏ। ਨਹੀਂ ਆ ਜਿਹੜੇ ਦੂਸਰਾ ਆ ਗਿਆ, ਕੋਈ ਕਮੀ ਉਧਰੋਂ ਆ ਗਿਆ, ਕੋਈ ਜੂਆ ਫੱਕਾ ਦੀ ਦਾਣਾ ਫੱਕਾ ਤੇ ਇੱਥੇ ਪਿੰਡ 'ਚ ਹੀ ਨਾ ਜਮਾ ਕਰ ਲਿਆ। ਮੈਂ ਮਾਜਰ ਹੁਣ ਇਹਨਾਂ ਨੂੰ ਦੇਣਾ, ਤੇ ਕੋਈ ਡੰਗਰ ਬੱਚਾ ਲੈ ਗਿਆ, ਜਿੰਨਾ ਕੋਈ ਹੱਥ ਅੜਿਆ ਉਹ ਲੈ ਗਿਆ। ਤੇ ਜਿਹੜਾ ਸਾਡਾ ਟੱਬਰ ਸੀ ਨਾ, ਖਾਸ ਕਰਕੇ ਹਾਂਜੀ, ਮੇਰੇ ਬਾਪ ਨੂੰ ਗੋਲੀ ਵੱਜੀ ਸੀ ਉਸ ਜਥੇ 'ਚ।
ਉਸ ਜੱਥੇ 'ਚ? ਉਸ ਜੱਥੇ 'ਚ ਭੱਜ ਕੇ ਪਿੰਡ ਲਗੇ ਇਹ ਸਾਰੇ ਲੈ ਕੇ ਉਹਨੂੰ ਕੁਜਰਾਂ 'ਚ ਟੁਰ ਗਿਆ ਸਾਡਾ ਟੱਬਰ ਜਿਹੜਾ। ਅੱਛਾ। ਮੇਰੇ ਚਾਚੇ ਮੇਰੇ ਦਾਦੇ ਹੈ ਹੂੰ। ਇਹ ਉਹਨੂੰ ਲੈ ਅਸੀਂ ਤੇ 8-10 ਦਿਨ ਉੱਥੇ ਰਹੇ ਹਾਂ, ਆਂਦੇ ਰਹੇ ਹਾਂ। ਅੱਛਾ। ਸਾਨੂੰ ਮਜ਼ਾ ਨਹੀਂ ਮਰੋ ਕੀ ਹੋਇਆ। ਜਦੋਂ ਲੋਕ ਹੀ ਲੁੱਟਦੇ ਰਹੇ। ਹਾਂ ਬਚ ਗਏ ਸੀ ਫਿਰ ਤੁਹਾਡੇ ਆ ਵੱਲ? ਬਚ ਗਿਆ। ਸਹੀ ਹੋ ਗਿਆ, ਸਹੀ ਹੋ ਗਿਆ। ਹਾਂ ਅੱਛਾ, ਮੁੜ ਕੇ ਅੱਜ 73 ਸਾਲ ਹੋ ਗਏ ਨੇ ਹਾਂ ਉਹਨਾਂ ਨੂੰ ਗਿਆ ਨੂੰ, ਹਾਂ ਮੁੜ ਕੇ ਕੋਈ ਬੰਦੇ ਦਾ ਚਿੱਠੀ ਪੱਤਰ ਆਇਆ ਇੱਥੇ? ਕੋਈ ਨਹੀਂ ਆਇਆ। ਕੋਈ ਉਹ ਆਇਆ ਇੱਕੋ ਚਿੱਠੀ ਮੈਂ ਤੁਹਾਨੂੰ ਆਖਿਆ ਆਈ ਏ, ਨਹੀਂ ਉਸ ਤੋਂ ਬਾਅਦ ਉਦੋਂ ਨਹੀਂ? ਮੇਰੀ 10-12 ਸਾਲਾਂ ਦਾ ਵਾਂਗਾ ਅਸਲੀ ਤੇ ਉਹਦੀ ਆਈ ਚਿੱਠੀ। ਬੰਦਾ ਉਹ ਕੋਲ ਵਾਲੇ ਦਾ ਸੀ, ਅੱਛਾ। ਕੋਲ ਵਾਲੇ ਦਾ। ਉਹ ਲਿਆਉਂਦਾ ਉਦੋਂ ਦੌਰਾਨ ਮੇਰਾ ਪਿਓ ਬਿਮਾਰ ਸੀ, ਉਦੋਂ ਉਹ ਜੋ ਪਾਗਲ ਹੋਇਆ ਸੀ, ਉਦੋਂ ਚਿੱਠੀ ਆਈ ਸੀ। ਉਹਨੇ ਆਖਿਆ ਕਿ ਸੰਤ ਸਿੰਘ ਨੇ ਸਿੱਟੀ ਘੱਲੀਏ, ਮੈਨੂੰ ਦਿੱਤਾ ਸੀ ਰੁਕਾਵੇ। ਮੇਰੇ ਉੱਥੇ ਲੱਗਦੇ ਚਾਚੇ ਬਾਬੇ ਨੇ, ਉਹਨਾਂ ਨੂੰ ਆਖੀ ਮੇਰੀ ਭੋਏ ਦਾ ਨੰਬਰ ਖਸਰਾ ਕੱਲਣ, ਮੈਨੂੰ ਇੱਥੇ ਜ਼ਮੀਨ ਨਹੀਂ ਵੀ ਮਿਲਦੀ। ਉਦੋਂ ਕੀ ਤੁਹਾਡੇ ਵਾਲੇ ਦਾ ਦਿਮਾਗ ਖਰਾਬ ਹੋ ਗਿਆ ਸੀ ਆ ਸ਼ਦਾਈ ਤਾਂ ਨਹੀਂ ਭੇਜ ਸਕੇ? ਆ ਤਾਂ ਬਾਅਦ ਫਿਰ ਉਸ ਤਰ੍ਹਾਂ ਹੀ ਲੈ ਕੇ ਆਇਆ ਨਾ ਤੂੰ ਮਗਰ ਨਾ ਕਿਸੇ ਰਾਬਤਾ ਨਾ ਕੀਤਾ ਨਾ ਕਰਾਇਆ। ਸਹੀ ਤੇ ਉਂਝ ਮੇਰਾ ਇਹਨਾਂ ਥੋੜਾ ਹੈ ਕਿ ਉਦੋਂ ਆ ਗੱਲ ਕਰਦਾ ਸੀ ਕਿ ਉਹ ਰਹਿੰਦਾ ਹੈ ਸਜਦਾ ਸਮਾਣੀਆਂ ਸਜਦਾ ਦੀਆਂ ਹਿੰਦੁਸਤਾਨ ਦੇ ਵਿੱਚ ਨੇ। ਸਹੀ ਸਹੀ। ਇਸ ਤਰ੍ਹਾਂ ਦਾ ਕੋਈ ਨਾਂ ਲੈਂਦਾ ਸਾਡੇ ਸਨਤ ਸਿੰਘ ਰਹਿੰਦਾ ਉੱਥੇ ਦੇ। ਸਾਡੇ ਵਡੇਰੇ ਸਿੱਖ ਮਾਰ ਕਰਦਾ ਹੈ। ਜਿਹੜੇ ਬਜ਼ੁਰਗ ਤੁਹਾਡੇ ਨਾਲ ਇੱਥੇ ਖੇਲਦੇ ਖੁੱਲਦੇ ਹੋਣੇ ਇਹਨਾਂ ਦੇ ਨਾਲ, ਆ ਬਾਬੇ ਨਾਲ ਖੇਡਦੇ ਰਹੇ। ਉਹਨਾਂ ਦਾ ਕੋਈ ਨਾਂ ਯਾਦ ਆ? ਇੱਕ ਦਲੀਪਾਲ ਸਿੰਘ ਸੀ, ਇੱਕ ਜਹਾਰਾ ਸਿੰਘ ਸੀ। ਹਾਂ। ਉਹਨਾਂ ਦੇ ਪਿਓਾਂ ਦੇ ਵੀ ਦੱਸ ਨਾ। ਉਹਦੇ ਜਹਾਰਾ ਸਿੰਘ ਤੇ ਸਹੀ ਬਾਬੇ ਸੰਤੇ ਦਾ, ਉਹ ਸਾਡਾ ਗੁਆਂਢੀ ਸੀ, ਨਾਲ ਪਲਾਦਰੀ ਸੀ। ਤੁਹਾਡਾ ਹਾਣੀ ਸੀ? ਇਹਦਾ ਆਣੀ ਸੀ। ਸਹੀ ਹੋ ਗਿਆ। ਪਹਿਲਾਂ ਵੀ ਬੜਿਆ ਮਨ ਸੀ, ਫਿਰ ਵੀ ਬੜਿਆ ਮਨ ਸੀ। ਸਿੱਖਾਂ ਦੇ ਵਕਤ ਜੀ ਬੜਾ ਸੋਹਣਾ ਰਿਹਾ। ਕੋਈ ਹੋਰ ਪੁਰਾਣੀ ਗੱਲ ਯਾਦ ਆ ਤੁਹਾਨੂੰ ਪਿੰਡ ਦੀ, ਕੋਈ ਇੰਜ ਦੀ ਹੋਈ ਹੋਵੇ ਜਿਹੜੀ ਮਸ਼ਹੂਰ ਹੋਵੇ? ਮਸ਼ਹੂਰ ਹੁਣ ਬਾਬੇ ਨੂੰ ਪਤਾ। ਕੋਈ ਚੋਰ ਤਾਂ ਨਹੀਂ ਹੋਇਆ, ਕੋਈ ਡਾਕੂ ਤਾਂ ਨਹੀਂ ਹੋਇਆ ਤੁਹਾਡੇ ਪਿੰਡ ਦਾ? ਨਹੀਂ ਕੋਈ ਨਹੀਂ ਡਾਕੂ। ਜਦੋਂ ਮਾਂ ਆਪਣੀ ਲੈਣ ਆਇਆ ਨਾ ਸਰਾ, ਹਾਂਜੀ, ਜਿਨ੍ਹਾਂ ਨੇ ਉਹ ਮਾਂ ਇਹਨਾਂ ਉਹਦੀ ਦੀ ਕਹਾਣੀ ਦੱਸੋ ਨਾ ਮਾਂ ਦੀ। ਇੱਥੇ ਸੀ ਮਾਂ, ਜਦੋਂ ਗਏ ਨੇ। ਆਹੋ ਇਹਨੇ ਛੱਡ ਗਏ ਸਨ ਸਾਡੇ ਕੋਲ। ਇਹਦੇ ਬਰਾੜੀਆਂ ਧੀਆਂ ਪਹਿਲਾਂ ਤੋਂ ਲੋ ਇੱਕ ਮਿੰਟ ਤੁਸੀਂ ਦੱਸੋ। ਤੇ ਦੁੱਧ ਵੀ ਦੇ ਉਹਨਾਂ ਨੂੰ, ਰੋਟੀ ਵੀ ਉਹਨੂੰ ਦਿੰਦੇ ਰਹੇ ਮਗਰੋਂ। ਨਹੀਂ, ਕਿਹਨਾਂ ਦੀ ਮਾਂ ਸੀ ਤੁਸੀਂ ਸ਼ੁਰੂ ਤੋਂ ਦੱਸੋ ਨਾ। ਸ਼ੇਰ ਸਿੰਘ ਦੀ। ਅੱਛਾ, ਉਹਨੂੰ ਇੱਥੇ ਰੱਖ ਗਏ ਸੀ? ਆਹੋ ਆਪ ਚਲੇ ਗਏ ਸੀ? ਉਹ ਇੱਥੇ ਸੀ, ਚੁੱਪ ਰਹਿ ਗਈ ਸੀ। ਚਬਾਰੇ ਵੇ ਆਵਾਂਗੇ ਤੈਨੂੰ ਲੈ ਜਾਵਾਂਗੇ। ਇੱਕ ਬਾਹਮਣੀ ਰਹਿ ਗਈ, ਇੱਕ ਹੋਰ ਹੈ। ਅੱਛਾ, ਬਾਹਮਣੀ ਮਿਲਟਰੀ ਗਈ ਤੇ ਉਹਨਾਂ ਦੋਨਾਂ ਨੂੰ ਲੈ ਗਏ ਸੀ? ਹਾਂ ਲੈ ਗਏ ਹਨ। ਉਹਦੀ ਔਲਾਦ ਆਈ ਤੇ ਲੈ ਗਏ। ਅੱਛਾ। ਉਹ ਮਹੀਨਾ ਡੇਢ ਆਂਦੇ ਨੇ ਤੇ ਰਹੀਆਂ। ਉਹਨਾਂ ਸਾਨੂੰ ਬੜਾ ਖੁਸ਼ ਹੋ ਕੇ ਮਿਲਣਾ ਸੀ। ਉਹਨਾਂ ਦੋ ਚੀਜ਼ ਤੇ ਸਾਡੇ ਪਿੰਡ ਨੇ ਕਮੀਆਂ ਮਾਰ ਕੇ ਤੇ ਉਹ ਉਹਨਾਂ ਨੂੰ ਯਾਦ ਸਨ। ਕਿੰਨੇ? ਤੂੰ ਮੈਂ ਰਲ ਕੇ ਪਿੰਡ ਦੀਆਂ ਬੰਦਿਆਂ, ਹਾਂਜੀ। ਉਹ ਦੋ ਮਾਰ ਛੱਡੇ ਸਨ। ਉਹਨਾਂ ਦੀ ਖਬਰ ਪੜ ਗਈ ਸੀ। ਕਿਹੜੇ ਜੀ ਮਾਰੇ ਸਨ? ਇੱਕ ਚਾਚਾ ਸੀ ਉਹਨਾਂ ਸਿੱਖਾਂ ਦਾ ਤੇ ਇੱਕ ਭਰਾ ਸੀ ਚਾਚੇ ਦਾ। ਉਹ ਇੱਥੇ ਪਿੰਡ 'ਚ ਮਾਰੇ ਸਨ? ਮੈਂ ਕਿਹਾ ਚਲੋ ਤੁਹਾਨੂੰ ਮੁਸਲਮਾਨ ਕਰਾ ਦਈਏ। ਹਾਂ। ਉਹ ਇੱਥੇ ਵਿਚਾਰੇ ਹੋ ਗਏ ਸਨ। ਉਹਨਾਂ ਦਾ ਕੀ ਨਾਂ ਸੀ? ਇੱਕ ਦਾ ਕਰਤਾਰ ਸੀ ਤੇ ਇੱਕ ਦਾ ਨਿਸ਼ਾਨ ਸੀ। ਅੱਛਾ, ਤੇ ਉਹਨਾਂ ਨੇ ਉਹਦੇ ਨਾਲ ਮਾਰ ਦਿੱਤਾ ਉੱਥੇ ਜਾ ਕੇ? ਹਾਂ। 5-7 ਬੰਦੇ ਬਰਮਾ ਕੋਲ ਨਾ ਕਈ ਮਰੇ ਸਨ। ਓਏ ਹੋਏ ਹੋਏ, ਬਹੁਤ ਜ਼ੁਲਮ ਉਹ ਬੜਾ ਜ਼ੁਲਮ ਹੋਇਆ ਸੀ। ਬਹੁਤ ਜ਼ੁਲਮ ਕੀਤਾ। ਤਾਂ ਹੀ ਨਹੀਂ ਉਹ ਮੁੜ ਕੇ ਉਹਨਾਂ ਨੇ ਖਾਤਾ ਤਾਂ ਹੀ ਨਹੀਂ ਆਏ। ਆਇਆ ਉਹਨਾਂ ਗੱਲ ਟੇਢੇ ਸੀ। ਹਾਂ। ਦੁੱਧ ਸਾਡੇ ਘਰੋਂ ਨਾ, ਇਹ ਮੁੰਡੇ ਮੇਰੇ ਦਾ ਅੱਬਾ ਜਿਉਂਦਾ ਸੀ ਤੇ ਦੁੱਧ ਵਾਹਵਾ ਕੱਢੇ ਉਹਨੇ ਜੀ 5-7 ਸਨ। ਪੀ ਪਾ ਕੇ ਤੇ ਕਈ ਨਾ ਪੀਣੋ ਸਕੇ, ਪੀਓ ਜੀ ਆਏ ਤੇ ਫਿਰ ਇਨਸਾਫ ਹੋਵੇ ਤਾਂ ਨਾ ਆਏ ਤੇ ਅਸੀਂ ਹੁਣ ਕੀ ਕਰ ਸਕਦੇ? ਮੱਝੀ ਸਾਡੀਆਂ ਨੇ। ਫਿਰ ਡਾਡਾ ਕਰਕੇ ਵਿਚਾਰੇ ਇੰਨੀ ਗੱਲ ਕੀਤੀ। ਅੱਛਾ। ਫਿਰ ਉਹਨਾਂ ਨੂੰ ਘੋੜੀਆਂ ਤੇ ਚਾਹ ਦਿੱਤਾ, ਟੁਰ ਗਏ। ਮਿਲ ਕੇ ਗਏ ਸੀ ਸਾਰਿਆਂ ਨੂੰ? ਆਹ ਮਿਲ ਕੇ ਸਾਡੇ ਬੱਚੇ ਨੂੰ ਮਿਲੇ। ਓਏ ਹੋਏ ਹੋਏ। ਸਾਡੇ ਵਾਲੇ ਘਰ ਸਨ ਨਾ ਇਹ ਚੜ੍ਹਦੇ ਪਾਸੇ, ਹਾਂਜੀ। ਸਾਰਿਆਂ ਨੂੰ ਬੱਚੇ ਨੂੰ ਮਿਲੇ। ਵਾਹ ਜੀ ਵਾਹ। ਹੁਣ ਬਜ਼ੁਰਗੋ ਇਹ ਇੰਟਰਵਿਊ ਇਨਸ਼ਾਅੱਲਾ ਉੱਥੇ ਤੱਕ ਪਹੁੰਚੇਗਾ। ਕੋਈ ਸੁਨੇਹਾ ਦੇਣਾ ਤੇ ਦੇ ਸਕਦੇ ਹੋ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ। ਇਹਨਾਂ ਜੇ ਕਿਸੇ ਦਿਲ ਸ਼ੌਂਕ ਮੁਹੱਬਤ ਹੈ ਤੇ ਆ ਜਾਏ ਮਾਈਆ, ਜਾਂ ਸਾਨੂੰ ਦੱਸਣ ਬਸ ਤੇ ਅਸੀਂ ਉੱਥੇ ਉਹਨਾਂ ਨੂੰ ਮਿਲ ਲਈਏ। ਤੇ ਜੇ ਉਹ ਅਗਰ ਆਏ ਇੱਥੇ ਤੇ ਰੱਖੋਗੇ ਉਹਨਾਂ ਨੂੰ ਆਪਣੇ ਕੋਲ? ਦੱਸਾਂਗੇ, ਰੱਖਾਂਗੇ ਕਿਉਂ ਨਾ। ਬੜੀ ਖੁਸ਼ੀ ਨਾਲ ਦੁੱਧ ਪੀਣ ਅੱਜ ਲੈ ਕੇ ਖੜਾ ਰਿਹਾ। ਸਾਡੇ ਮਹਿਮਾਨ ਨੇ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਚਲੋ ਜੀ, ਕੋਸ਼ਿਸ਼ ਕਰਾਂਗੇ ਅਸੀਂ ਹਾਂ ਉਹਨਾਂ ਨਾਲ ਰਾਬਤਾ ਹੋ ਜਾਏ ਤੇ ਤੁਹਾਡੀ ਆਪਸ 'ਚ ਗੱਲਬਾਤ ਕਰਵਾ ਦਈਏ।
ਕਿਉਂਕਿ ਉਹਨਾਂ ਦੀ ਨਸਲਾਂ ਤੇ ਜੀਂਦੀਆਂ ਨੇ ਨਾ, ਅੱਲਾ ਕੀਤਾ ਕਿਤੇ ਨਾ ਕਿਤੇ ਵਸਦਾ ਹੋਏਗਾ ਕੋਈ ਨਾ ਕੋਈ ਬਜ਼ੁਰਗ ਇਹ ਵੀ ਸਾਡੇ ਪਿੰਡ ਆ ਪਿਆਰਾ ਸਿੰਘ ਸੀ ਆ ਕੋਲ ਵਾਲੇ ਦਾ ਸੁਨਿਆਰਿਆਂ ਵਾਲੇ ਖੂਦ ਦਾ ਮਾਲਕ ਸੀ 200 ਕਿੱਲੇ ਦਾ। ਉਹ ਸਾਡੇ ਪਿੰਡ ਆਂਦੇ ਸੁੱਚੇ ਕੇ ਲੰਬੜਾਂ ਵਾਲ ਵਿਆਹਿਆ ਸੀ, ਸਿੱਖ ਅੱਛਾ ਸਿੱਖ ਸੀ। ਉਹਦਾ ਬੜਾ ਮੁਹੱਬਤ ਪਿਆਰ ਆ ਸਾਡੇ ਵੱਡਿਆਂ ਨਾਲ। 2 ਨਾ ਵਿਆਹ ਗਿਆ ਹਾਂ ਅੱਛਾ 2 ਵਾਰ ਵਿਆਹ ਗਿਆ ਸੀ। 2 ਵਾਰ ਪਹਿਲੀ ਚੌਲਾਦ ਕੋਈ ਨਹੀਂ ਨਹੀਂ ਸੀ। ਚੰਗੇ ਦਾ ਅੱਛਾ 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 ਹੂੰ। ਸਹੀ ਹੋ ਗਿਆ। ਇੱਕ ਆ ਬੁੱਢੇ ਘਰਾਇਆ ਹੁੰਦਾ ਸੀ ਸਿੱਖਾਂ ਦੇ ਚੰਗਾ, ਹੂੰ ਉਹ ਵੀ ਪਿਆਰਾ ਸਿੰਘ ਹੀ ਸੀ। ਉਹ ਵੀ ਆ ਕਿਕਰ ਵਾਲੇ ਖੂਹ ਵਾਲਾ। ਅੱਛਾ ਉਹ ਵੈਰਾਂ ਵਾਲਾ ਬੰਦਾ ਸੀ, ਆਪਣਾ ਖੂਹ ਤੇ ਟੋਰਾ ਸੀ ਪਾਗਲ ਦਾ। ਅੱਛਾ ਹੂੰ ਵੱਡਾ ਸਾਰਾ ਪਿੰਡ ਸੀ ਹੂੰ ਉਹਦਾ। ਠੀਕ ਹੋ ਗਿਆ ਜੀ, ਠੀਕ ਹੋ ਗਿਆ ਬਜ਼ੁਰਗੋ। ਬੰਤਾ ਸਿੰਘ ਹੁੰਦਾ ਸੀ ਸੁਣਿਆ ਜਾਗੋ ਵਾਲੇ ਕੋਲੇ, ਵੱਡਾ ਚੌਧਰੀ ਹੈ ਇਸ ਇਲਾਕੇ ਦਾ। ਔਰ ਇੱਥੇ ਬਾਬਾ ਨਵਾਬ ਹੋਏ ਨੇ ਸਿੱਖ ਜਿਹੜੇ। ਲੋਕ ਸਿੰਘ ਜੀ ਨਦੋਸਰਾ ਦਾ ਖੜਕ ਸਿੰਘ ਤੇ ਹਫਸਾਬਾਦ ਦੇ ਚੇਤੇ ਉਹ ਸਾਡੀ ਬਰਾਦਰੀ ਦੀ ਆ, ਉਹ ਤਾਂ ਸਾਡੀ ਜ਼ਿਆਦਾ ਬਰਾਦਰੀ ਹਫਸਾਬਾਦ ਵਿੱਚ। ਅੱਛਾ ਹਫਜ਼ਾਬਾਦ ਚ ਸੀ। ਹਾਂ ਉਹ ਤਾਂ ਪਿੰਡਾਂ ਦੇ ਪਿੰਡ ਨੇ ਸਾਡੇ। ਹਾਂ ਹੂੰ ਅਸੀਂ ਵੀ ਆ ਜਿਹੜੇ ਸਿੱਖ ਮੁਸਲਮਾਨ ਜੋ ਨੇ ਸਨ ਉਹ ਤੋਂ ਹੀ ਆਏ ਸਨ ਲੋਕ। ਅੱਛਾ 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 ਅੱਛਾ, ਹਾਂ ਠੀਕ ਹੋ ਗਿਆ। ਹਾਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।